अस्सलाम वालेकुम नाज़रीन, मैं अजमल सोनी ते तुसी देख रहे सज्जाद जानी ऑफिशियल। नाज़रीन, कुछ दिन पहले सानिया सियालकोट एक श्रीलंकन शख्स ਨੂੰ गारमेंट फैक्ट्री चों पहले मारिया गया, तो बाद रोड ते लिया के जला दिता गया। वजह की दसी जाती जी कि वो गुस्ताखे रसूल सी, उन्हें तौहीन रसालत की थी। असि अवाम को पुछदे कि एडा वड्डा सानिया हो गया है कि लोगों ने गलत किया या ठीक किया है। और जो मेरे नाल असि लोगों को व्यू लेने ते पुछदे कि लोग की कहंदे ने इहदे बारे। आ जाओ। अस्सलाम वालेकुम। वालेकुम सलाम। की नाम तोड़ा? उमैस जी भाई, ये कुछ दिन पहले सानिया सियालकोट होया जी जी श्रीलंकन शहरी गारमेंट फैक्ट्री जी जी कुटिया गया, तो बाद रोड पे लेके जला दिता गया जी। ਇਹਦੇ ਬਾਰੇ ਤੁਸੀਂ ਕੀ ਕਹਿ ਰਹੇ ਹੋ ਕਿ ਲੋਕਾਂ ਨੇ ਠੀਕ ਕੀਤਾ ਜਾਂ ਗਲਤ ਕੀਤਾ ਹੈ? बहुत गलत किया गया जी। गलत ਕੀਤਾ ਹੈ बिल्कुल। ਕੀ ਕਰਨਾ ਚਾਹੀਦਾ ਸੀ ਲੋਕਾਂ ਨੂੰ? देखो ना, कुछ कह रहे हो कि वो गुस्ताखे रसूल सी। हाँ जी। ਜਿਹੜੇ ਸਾਨੂੰ ਇਨਫੋਰਮੇਸ਼ਨ ਆ ਨਾ, ਉਹ ਇਹ ਆ ਕਿ ਜੀ ਫੈਕਟਰੀ ਚ ਹੋ ਰਿਹਾ ਸੀ ਪੇਂਟ। अच्छा जी। ਦੀਵਾਰ ਦੇ ਉੱਤੇ ਲੱਗਾ ਸੀ ਬੈਨਰ, ਉੱਤੇ ਲਿਖਿਆ ਸੀ ਯਾ ਹੁਸੈਨ। ਹੁਣ ਦੇਖੋ ਅਸੀਂ ਗੈਰ ਮੁਲਕੀ ਆ, ਤੁਰਕਿਸ਼ 'ਚ ਕੁਝ ਲਿਖਿਆ ਸਾਨੂੰ ਨਹੀਂ ਸਮਝ ਆਉਂਦੀ। बिल्कुल सही। ਹੁਣ ਉਹ ਜਾ ਕੇ ਉਹਨੇ ਪੁੱਛਿਆ ਇਹ ਕੀ ਲਿਖਿਆ, ਉਹਨੇ ਕਿਹਾ ਯਾ ਹੁਸੈਨ। ठीक है। ਉਹਨੂੰ ਫੇਰ ਵੀ ਨਹੀਂ ਸਮਝ ਆਈ ਕਿ ਕੀ ਲਿਖਿਆ ਗਿਆ ਵਾ, ਕਿਉਂਕਿ ਉਹ ਗੈਰ ਮਜ਼ਹਬੀ ਸੀ। ਉਹਨੇ ਕਿਹਾ ਕਿ ਇਹਨੂੰ ਤਾਰ ਕੇ ਨਾ ਨੀਚੇ ਰੱਖ ਦਿਓ। ਉਹਨਾਂ ਨੇ ਗੱਲ ਨਹੀਂ ਮੰਨੀ। ਉਹਨੇ ਫੇਰ ਕਿਹਾ ਕਿ ਇਹਨੂੰ ਤਾਰ ਕੇ ਨੀਚੇ ਰੱਖ, ਉਹਨਾਂ ਨੇ ਫੇਰ ਨਹੀਂ ਉਹਦੀ ਗੱਲ ਮੰਨੀ। ਉਹਨੇ ਕੀ ਕੀਤਾ ਕਿ ਜਾ ਕੇ ਬੈਨਰ ਨਾ ਨਾਮ ਫਾੜ ਕੇ ਉਹ ਨੀਚੇ ਰੱਖਤਾ। अच्छा। ਇੰਨੀ ਗੱਲ ਹੋਈ ਹੈ ਜੀ। ਇਹਨਾਂ ਨੇ ਕਹਿਤਾ ਜੀ ਗੁਸਤਾਖੇ ਰਸੂਲ ਆਹੋ। ਉਹਨਾਂ ਨੇ ਉਸੇ ਟਾਈਮ ਉਹਨੂੰ ਮਾਰਨਾ ਸ਼ੁਰੂ ਕਰਤਾ। ठीक है। ਜ਼ਰਾ ਉਹਦੀ ਗੱਲ ਨਹੀਂ ਸੁਣੀ। ਜਿਹੜੇ ਲੋਕ ਸੀ ਉਹ ਇੰਤਹਾਈ ਸਾਡੀ ਕੌਮ ਬੇਸ਼ਰਮ ਆ ਕਿ ਬਚਾਉਣ ਦੀ ਬਜਾਏ ਕਿ ਵੀਡੀਓ ਬਣਾਉਣ ਲੱਗੀ ਉਹਨਾਂ ਦੀ। ਦੇਖਿਆ ਜਾਏ ਤੇ ਸਰਾਸਰ ਜ਼ੁਲਮ ਆ। ਇਹਨਾਂ ਨੂੰ ਇਹ ਕਰਨਾ ਚਾਹੀਦਾ ਸੀ ਕਿ ਦੇਖੋ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਸੀ ਜਿਹੜੇ, ਜੀ। ਉਹਨਾਂ ਤੇ ਲੋਕਾਂ ਨੇ ਪੱਥਰਾਂ 'ਚ ਜ਼ੁਲਮ ਕੀਤਾ। ਉਹਨਾਂ ਨੇ ਜਾਂਦੇ ਪੱਥਰ ਮਾਰੇ, ਗੈਰ ਮੁਸਲਿਮ ਪਥਰਾਓ ਕੀਤਾ। ਉਹਨਾਂ ਨੇ ਬਜਾਏ ਉਹਨਾਂ ਨੂੰ ਕੁਝ ਕਹਿਣ ਦੇ ਉਹਨਾਂ ਨੂੰ ਦੁਆ ਦਿੱਤੀ। ਦੇਖੋ ਜੋ ਪਹਿਲੇ ਜੇ ਇਸ ਤਰ੍ਹਾਂ ਦਾ ਕੰਮ ਹੋਵੇ, ਪਹਿਲੇ ਉਹਦੀ ਤਹਿਕੀਕ ਕਰੋ ਕਿ ਗਲਤ ਹੈ ਕਿ ਸਹੀ ਹੈ। ਅਗਰ ਗਲਤ ਹੈ ਫਿਰ ਉਹਨੂੰ ਕੁਝ ਕਹੋ। ਉਹ ਵੀ ਆਪ ਨਾ ਪਹਿਲੇ ਕਾਨੂੰਨ ਦੀ ਮਦਦ ਲਓ। ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਆਵਾਮ ਨੂੰ? मैसेज ये देना चाहते हैं कि देखो नबी करीम सल्लल्लाहु अलैहि वसल्लम ने हर काम पहले तहकीक की। तहकीक करन दे नाल पहले फिर ਉਹਦਾ फैसला ਕੀਤਾ। ਤੁਸੀਂ ਵੀ ਇਸ ਤਰ੍ਹਾਂ ਕਰੋ, ਪਹਿਲੇ ਉਹਦੀ ਤਹਿਕੀਕ ਕਰੋ, ਫਿਰ ਉਹਦਾ ਫੈਸਲਾ ਕਰੋ। ਨਾਜ਼ਰੀਨ, ਤੁਸੀਂ ਦੋਸਤ ਦੀ ਗੁਫ਼ਤਗੂ ਸੁਣੀ ਹੈ, ਇਹਦੇ ਚ ਤੁਸੀਂ ਨਤੀਜਾ ਅਖਜ਼ ਕਰਨਾ ਇਹਨੇ ਕਿਆ ਕੀ ਹੈ, ਇਹਦਾ ਮਕਸਦ ਕੀ ਸੀ, ਤੇ ਕਿਸੇ ਹੋਰ ਦੋਸਤ ਕੋਲ ਵੀ ਚੱਲਦੇ ਆ ਜੋ ਮੇਰੇ ਨਾਲ। अस्सलाम वालेकुम। वालेकुम सलाम सर। ਭਾਈ ਕੀ ਨਾਮ ਤੁਹਾਡਾ? मोहम्मद सोबान सर। अच्छा सुबान भाई, कुछ दिन पहले सानिया सियालकोट होया जी सर। ਤੇ ਗਾਰਮੈਂਟ ਫੈਕਟਰੀ ਚ ਇੱਕ श्रीलंकन ਸ਼ਹਿਰੀ ਨੂੰ ਮਾਰਿਆ ਗਿਆ ਬਾਹਰ, ਉਸ ਤੋਂ ਬਾਅਦ ਉਹਨੂੰ ਰੋਡ ਤੇ ਲਿਆ ਕੇ ਜਲਾ ਦਿੱਤਾ ਗਿਆ। जी सर। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਠੀਕ ਹੋਇਆ ਜਾਂ ਗਲਤ ਹੋਇਆ? सब तो पहले तो तुम ये देखो कि मुसलमान अगर किसी दुनिया च नाम लिया जाता ना कि मुसलमान, सब तो पहले तो जेहन च आंदा कि मुसलमान इखलाक। बिल्कुल सही। इखलाक दे दायरे तो मुसलमान बाहर नहीं निकलदा जेड़ा मुसलमान होवे। बिल्कुल सही। सर साडा दा दीन ही फैलिया दा इखलाक दे उपर। नबी करीम सल्लल्लाहु अलैहि वसल्लम ने तलवार ते दीन नहीं फैलाया, इखलाक ते फैलाया। दूसरी गल ये कि सर देखो इखलाक साडा ये कहंदा कि काम गलत है। उन्होंने गुस्ताखे रसूली कीती है, ਉਹ ਅੱਲਾ ਬਿਹਤਰ ਜਾਣਦਾ ਕੀਤੀ ਜਾਂ ਨਹੀਂ ਕੀਤੀ। ਅਸੀਂ ਇੱਥੇ ਬੈਠੇ ਹਾਂ, ਉੱਥੇ ਬੈਠੇ। ਇਨਵੈਸਟੀਗੇਸ਼ਨ ਇਹਦੇ ਬਾਰੇ ਚ ਨਹੀਂ ਹੋਈ। ਪਹਿਲੀ ਗੱਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀਗੀ। ਠੀਕ ਹੈ। ਕੁਲਭੂਸ਼ਣ ਜਾਧਵ ਨੂੰ ਫੜਿਆ, ਇਨਵੈਸਟੀਗੇਸ਼ਨ ਕੀਤੀ। ਉਹ ਅਭਿਨੰਦਨ ਫੜਿਆ, ਇਨਵੈਸਟੀਗੇਸ਼ਨ ਕੀਤੀ। ਫੌਜ ਲੈ ਗਈ, ਚਾਹ ਪਿਲਾਈ। ਇਖਲਾਕ ਸੀ, ਇਖਲਾਕ ਸੀ। ਇਖਲਾਕ ਦਾ ਦਾਇਰਾ ਇਹਨਾਂ ਨੇ क्रॉस कर दिता। ਕੀ ਕਰਨਾ ਚਾਹੀਦਾ ਸੀਗਾ? ਸਾਰੇ ਇਹਨਾਂ ਨੂੰ ਸਭ ਤੋਂ ਪਹਿਲੇ ਪੁਲਿਸ ਦੇ ਹਵਾਲੇ ਕਰਦੇ, ਇਨਵੈਸਟੀਗੇਸ਼ਨ ਕਰਦੇ। ਇਨਵੈਸਟੀਗੇਸ਼ਨ 'ਚ ਸਾਬਤ ਹੁੰਦਾ ਅਗਰ ਕਿ ਇਹਨੇ ਕੀਤੀ ਆ ਜਾਂ ਨਹੀਂ ਕੀਤੀ, ਅੱਲਾ ਕਰੇ ਕਿ ਨਾ ਕੀਤੀ ਹੋਵੇ, ਤੇ ਸਰ ਉਸ ਤੋਂ ਬਾਅਦ ਜੋ ਫੈਸਲਾ ਹੁੰਦਾ ਇਹ ਹਕੂਮਤ ਫੈਸਲਾ ਕਰਦੀ, ਅਦਾਲਤਾਂ ਫੈਸਲਾ ਕਰਦੀਆਂ। ਯਾਨੀ ਕਿ ਉਹਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਮਿਲਣੀ ਚਾਹੀਦੀ। ਬਿਲਕੁਲ ਸਰ। ਹੁਣ ਅੱਲਾ ਮਾਫ ਕਰੇ, ਸਾਡੇ ਤੋਂ ਕੋਈ ਦੇਖ ਲਿਆ ਸੀ ਕਿ ਗੁਸਤਾਖ ਰਸੂਲ ਆ, ਸਾਡਾ ਤਾਂ ਖੂਨ ਖੋਲੇਗਾ ਸਾਰੀ ਗੱਲ। ਬਿਲਕੁਲ ਸਹੀ ਸਰ, ਲੇਕਿਨ ਇਖਲਾਕ ਐ ਨਹੀਂ ਕਹਿੰਦਾ, ਇਹ ਗਲਤ ਗੱਲ ਹੈ। ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਉਹ ਗਲਤ ਹੋਇਆ। ਜੀ ਸਰ, ਮੇਰੇ ਕਹਿਣ ਦਾ ਮਤਲਬ ਇਹੀ ਹੈ ਕਿ ਗਲਤ ਹੋਇਆ। ਇਸਲਾਮ ਸਾਡਾ ਇਹ ਸਾਨੂੰ ਨਹੀਂ ਕਹਿੰਦਾ ਕਿ ਹੋ ਸਕਦਾ ਉਹਨਾਂ ਦੇ ਕੋਈ ਆਪਸੀ ਰੰਜਿਸ਼ ਹੋਵੇ, ਗੈਰ ਮੁਲਕੀ ਸੀ, ਪਾਕਿਸਤਾਨੀ ਸੀ, ਗੁੱਸੇ ਚ ਆ ਕੇ ਜਾਂ ਕੋਈ ਮਾਮਲਾ ਉਹਨਾਂ ਦਾ ਹੋਵੇ ਜਿਹੜਾ ਕਿ ਉਹਨਾਂ ਨੇ ਖੁਦਾ ਗੁਸਤਾਖ ਰਸੂਲ ਕਹਿ ਕੇ ਉਹਦੇ ਉੱਤੇ ਪਾ ਦਿੱਤਾ। ਲਓ ਨਾਜ਼ਰੀਨ, ਤੁਸੀਂ ਉਸਮਾਨ ਸਾਹਿਬ ਦੀ ਗੁਫ਼ਤਗੂ ਸੁਣੀ, ਕਿਸੇ ਹੋਰ ਦੋਸਤ ਕੋ ਵੀ ਚੱਲਦੇ हैं। उस्मान साहब बहुत शुक्रिया। अस्सलाम वालेकुम। वालेकुम उस्मान अस्सलाम। साहब की हाल चाल? अल्हम्दुलिल्लाह बेहतरीन। उस्मान साहब, कुछ दिन पहले सानिया सियालकोट एक श्रीलंकन शहरी ਨੂੰ ਗਾਰਮੈਂਟਸ ਫੈਕਟਰੀ ਪਹਿਲੇ ਜ਼ਦਗੋਬ ਕੀਤਾ ਗਿਆ, ਉਹਦੇ ਨਾਲ ਉਹਦੀ ਤੋਂ ਕੁਝ ਦੇਰ ਬਾਅਦ ਉਹਨੂੰ ਰੋਡ ਤੇ ਲਿਆ ਕੇ ਜਲਾ ਦਿੱਤਾ ਗਿਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਆਇਆ ਕਿ ਵਕੂਆ ਠੀਕ ਹੈ ਜਾਂ ਗਲਤ ਹੈ? ਯਾਰ ਇਹਦੇ ਬਾਰੇ ਚ ਜਿੰਨੀ ਵੀ ਮੁਜ਼ੰਮਤ ਕੀਤੀ ਜਾਏ ਨਾ ਉਹ ਘੱਟ ਹੈ। ਜਿੰਨੀ ਵੀ ਮੁਜ਼ੰਮਤ ਕੀਤੀ ਹੈ, ਪੂਰਾ ਦੀਨ ਤੁਸੀਂ ਖੋਲ ਕੇ ਦੇਖ ਲਓ, ਤੁਹਾਨੂੰ ਕੋਈ ਇੱਕ ਵਾਕਿਆ ਇਸ ਤਰ੍ਹਾਂ ਦਾ ਨਜ਼ਰ ਨਹੀਂ ਆਏਗਾ। ਠੀਕ ਹੈ, ਇਸਲਾਮ ਸ਼ਰੀਅਤ ਜਿਹਦੇ ਵਿੱਚ ਹਰ ਚੀਜ਼ ਅਦਾਲਤ ਇਨਸਾਫ, ਜਿਨੇ ਸਭ ਤੋਂ ਪਹਿਲੇ ਜ਼ੋਰ ਹੀ ਇਸ ਚੀਜ਼ ਤੇ ਦਿੱਤਾ ਗਿਆ। ਠੀਕ ਹੈ, ਔਰ ਉੱਥੇ ਇੱਕ ਗੈਰ ਮੁਸਲਿਮ ਨੂੰ ਇਨਸਾਫ ਨਾ ਮਿਲੇ, ਉਹਨੂੰ ਵਿਚਾਰੇ ਨੂੰ ਕੀ ਪਤਾ ਸੀ ਕਿ ਅਰਬੀ ਲਿਖੀ ਹੈ ਕੀ ਲਿਖਿਆ, ਨਹੀਂ ਪਤਾ। ਤੁਸੀਂ ਉਹਨੂੰ ਪਿਆਰ ਨਾਲ ਦੱਸ ਸਕਦੇ ਸੀ, ਉਹਨੂੰ ਸਮਝਾ ਸਕਦੇ ਸੀ, ਉਹਨੂੰ ਕਹਿ ਸਕਦੇ ਸੀ। ਦੇਖੋ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਔਰ ਕੁਰਾਨ ਪਾਕ ਔਰ ਅੱਲਾਹ ਤਾਲਾ, ਅਸੀਂ ਮੁਸਲਮਾਨ ਆ, ਇਹਨਾਂ ਦੀ ਅਹਿਮੀਅਤ ਸਾਡੇ ਲਈ ਤੇ ਹੈ, ਲੇਕਿਨ ਜਿਹੜੇ ਗੈਰ ਮੁਸਲਿਮ ਆ ਜਦੋਂ ਤੱਕ ਉਹ ਇਸ ਚੀਜ਼ ਤੋਂ ਅਗਾਹ ਨਹੀਂ ਹੁੰਦੇ, ਜਦੋਂ ਤੱਕ ਵਾਕਿਫ ਨਹੀਂ ਹੈ, ਤੇ ਉਦੋਂ ਤੱਕ ਉਹਨਾਂ ਨੂੰ ਕਿਸ ਤਰ੍ਹਾਂ ਬਲੇਮ ਕੀਤਾ ਜਾ ਸਕਦਾ? ਜਿਹੜਾ ਬੰਦਾ ਇੰਨੀ ਦੂਰੋਂ ਪਾਕਿਸਤਾਨ ਜੌਬ ਕਰਨ ਆਇਆ, ਰੋਜ਼ੀ ਰੋਟੀ ਕਮਾਉਣਾ ਹੈ, ਕੋਈ ਬੇਵਕੂਫ ਤੇ ਨਹੀਂ
नहीं होएगा। कोई खातिर खा कोई बेवकूफ ही होएगा ना ਜਿਹੜੀ ਆਪਣੀ ਜਾਨ ਨੂੰ ਰਿਸਕ ਲਏਗਾ ਕਿਸੇ ਦੇ ਮਜ਼ਹਬ ਦੇ ਬਾਰੇ 'ਚ ਗੱਲ ਕਰਕੇ, ਠੀਕ ਹੈ। ਜੇ ਉਹਨੂੰ ਪ੍ਰੋਪਰ ਗਾਈਡ ਕੀਤਾ ਜਾਂਦਾ, ਉਹਨੂੰ ਰੋਕਿਆ ਜਾਂਦਾ, ਉਹਨੂੰ ਦੱਸਿਆ ਜਾਂਦਾ, ਤੇ ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਦਾ ਕੋਈ ਵਾਕਿਆ ਹੋਣਾ ਸੀ। ਅੱਧੀ ਦੁਨੀਆ ਦੇ ਉੱਪਰ ਇਸਲਾਮ ਦੀ ਅਗਰ ਇਸਲਾਮ ਮੌਜੂਦ ਆ ਤੇ ਉਹ ਕੋਈ ਤਲਵਾਰ ਨਾ, ਉਹ ਕੋਈ ਜ਼ਬਰ ਨਾ, ਉਹ ਕੋਈ ਜ਼ੋਰ ਜ਼ਬਰਦਸਤੀ ਨਾ, ਇਹਨਾਂ ਚੀਜ਼ਾਂ ਨਾਲ ਨਹੀਂ ਫੈਲਿਆ। ਉਹ ਦੀਨ ਇੰਨਾ ਜਿਹੜਾ ਐਕਸਪੈਂਡ ਕੀਤਾ ਹੈ ਉਹ ਮੁਹੱਬਤ ਨਾਲ। ਬਿਲਕੁਲ ਸਹੀ ਹੈ। ਉਹ ਆਪ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਤਾਲੀਮਾਤ ਦੀ ਵਜ੍ਹਾ ਤੋਂ ਬਿਲਕੁਲ। ਔਰ ਸਾਨੂੰ ਜ਼ਰੂਰਤ ਹੈ, ਅਸੀਂ ਦੇਖੋ ਮੁਸਲਮਾਨ ਮੁਲਕ ਆ, ਲੇਕਿਨ ਅਸੀਂ ਮੁਆਸ਼ਰੇ 'ਚ ਦੁਨਿਆਵੀ ਤੌਰ 'ਤੇ ਅਗਰ ਦੇਖਿਆ ਅਸੀਂ ਬਹੁਤ ਪਿੱਛੇ ਹਾਂ। ਉਹਦੇ ਵਜ੍ਹਾ ਕੀ ਹੈ ਕਿ ਅਸੀਂ ਦੀਨੀ ਤਾਲੀਮਾਤ ਨੂੰ ਛੱਡਤਾ, ਅਸੀਂ ਛੋਟੀ ਛੋਟੀ ਗੱਲਾਂ 'ਤੇ ਲੋਕਾਂ ਨੂੰ ਮਾਰਨਾ ਸ਼ੁਰੂ ਕਰਤਾ। ਸਾਡੇ ਕਿਸੇ ਕੋਲੋਂ ਮੈਂ ਤਾਂ ਇਹ ਦੇਖ ਰਿਹਾ ਕਿ ਅੱਜ ਸਾਡੇ ਜਿਸ ਮੁਆਸ਼ਰੇ ਦੇ ਵਿੱਚ ਅਦਮ ਇਸਤਹਿਕਾਮ ਜਿਹੜਾ ਹੈ ਔਰ ਅਦਮ ਬਰਦਾਸ਼ਤ ਇਸ ਹੱਦ ਤੱਕ ਵੱਧ ਗਈ ਹੈ। ਗੁਸਤਾਖੀ ਰਸੂਲ ਦਾ ਟੈਗ ਲਗਾ ਕੇ ਅਗਲੇ ਨੂੰ ਮਾਰ ਦੋਗੇ, ਅਗਰ ਉਹਨੇ ਗੁਸਤਾਖੀ ਨਹੀਂ ਕੀਤੀ, ਅਗਰ ਉਹਨੇ ਕੋਈ ਇਸ ਤਰ੍ਹਾਂ ਦਾ ਕੋਈ ਜਾਣਬੁੱਝ ਕੇ ਅਮਲ ਨਹੀਂ ਕੀਤਾ, ਤੇ ਇੱਕ ਇਨਸਾਨੀਅਤ ਇਸਲਾਮ ਹੀ ਕਹਿੰਦਾ ਨਾ ਕਿ ਇੱਕ ਨਾ ਹੱਕ ਕਤਲ ਪੂਰੀ ਇਨਸਾਨੀਅਤ ਦਾ ਕਤਲ ਹੈ। ਔਰ ਤੁਸੀਂ ਕੌਣ ਹੁੰਦੇ ਉਹਨੂੰ ਕਤਲ ਕਰਨ ਵਾਲੇ? ਤੁਸੀਂ ਕੌਣ ਹੁੰਦੇ ਮਰਡਰ ਕਰਨ ਵਾਲੇ? ਤੁਸੀਂ ਅਗਰ ਤੁਹਾਨੂੰ ਕਿਸੇ ਤੋਂ ਤਕਲੀਫ ਆ, ਤੁਹਾਡੇ ਜਜ਼ਬਾਤ ਮਜਰੂ ਹੋਏ ਆ, ਅਦਾਲਤਾਂ ਮੌਜੂਦ ਆ, ਨਿਜ਼ਾਮ ਮੌਜੂਦ ਆ, ਤੁਸੀਂ ਖੁਦ ਤੋਂ ਅਦਾਲਤ ਨਹੀਂ ਬਣ ਸਕਦੇ, ਖੁਦ ਤੋਂ ਜੱਜ ਨਹੀਂ ਬਣ ਸਕਦੇ, ਖੁਦ ਤੋਂ ਪਨਿਸ਼ਰ ਨਹੀਂ ਬਣ ਸਕਦੇ। ਇਹ ਇੱਕ ਬੜਾ ਲਮਹਾ ਫਿਕਰੀ ਹੈ। ਅਸੀਂ ਦੁਨੀਆ ਨੂੰ ਪੈਗਾਮ ਦੇਣਾ ਚਾਹੁੰਦੇ ਹਾਂ ਕਿ ਯਾਰ ਅਸੀਂ ਪੁਰਅਮਨ ਮੁਲਕ ਹਾਂ। ਉਸ ਟਾਈਮ ਸਾਡੇ ਮੁਲਕ 'ਚ ਇੱਕ ਐਸਾ ਹਾਦਸਾ ਹੋਣਾ ਸਾਡੇ ਲਈ ਬੜੇ ਹੀ ਅਫਸੋਸਨਾਕ ਔਰ ਬੜੇ ਹੀ ਖਤਰਨਾਕ ਅਮਲ ਆ। ਅਗਰ ਅਸੀਂ ਅੱਜ ਇੱਥੇ ਕੋਈ ਸਖਤ ਐਕਸ਼ਨ ਨਾ ਲਿਆ, ਸਾਡੀ ਗਵਰਨਮੈਂਟਸ ਨੇ ਸਖਤ ਐਕਸ਼ਨ ਨਾ ਲਿਆ, ਮੇਰਾ ਨਹੀਂ ਖਿਆਲ ਕਿ ਕੋਈ ਫੋਰਨਰ, ਕੋਈ ਬਾਹਰ ਗੈਰ ਮੁਲਕੀ ਸਾਡੇ ਇੱਥੇ ਆਉਣ ਦੀ ਜਸਾਰਤ ਕਰੇਗਾ। तो मैसेज देना चाहते हो आवाम ਨੂੰ? ਮੈਸੇਜ ਇਹੀ ਹੈ ਯਾਰ ਕਿ ਦੇਖੋ ਦੀਨ ਹੈ, ਮੁਲਕ ਹੈ, ਇਸਲਾਮ ਆ, ਕਿਸੇ ਵੀ ਚੀਜ਼ ਤੇ ਅਦਮ ਬਰਦਾਸ਼ਤ ਦਾ ਜਿਹੜਾ ਮਾਮਲਾ ਅਖਤਿਆਰ ਨਾ ਕਰੋ। ਮਾਮਲੇ ਨੂੰ ਅਮਨ ਔਰ ਪਿਆਰ ਮੁਹੱਬਤ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰੋ। ਇਹ ਵਾਕਿਆ ਇੱਕ ਸ੍ਰੀਲੰਕਨ ਨਾਲ ਜਾਂ ਕਈ ਪਾਕਿਸਤਾਨੀਆਂ ਨਾਲ ਹੋ ਚੁੱਕਿਆ, ਇਹ ਕੱਲ ਤੁਹਾਡੇ ਨਾਲ ਹੋ ਸਕਦਾ, ਮੇਰੇ ਨਾਲ ਹੋ ਸਕਦਾ, ਮੇਰੇ ਬੱਚਿਆਂ ਨਾਲ ਹੋ ਸਕਦਾ। ਖੁਦਾਰਾ ਇਸ ਸੋਸਾਇਟੀ ਨੂੰ ਉਸ ਸੋਸਾਇਟੀ 'ਚ ਕ੍ਰੀਏਟ ਕਰੋ ਜਿਹੜੀ ਸੋਸਾਇਟੀ ਦੇ ਵਿੱਚ ਸਾਨੂੰ ਯਕੀਨ ਹੋਏ ਕਿ ਅਸੀਂ ਅਗਰ ਕੋਈ ਗਲਤ ਕਰੇਗਾ ਤੇ ਤਦ ਵੀ ਉਹਨਾਂ ਕਾਨੂੰਨ ਨਿਪਟੇਗਾ, ਅਗਰ ਕੋਈ ਠੀਕ ਕਰੇਗਾ ਤਦ ਵੀ ਉਹਨਾਂ ਕਾਨੂੰਨ ਨਿਪਟੇਗਾ। ਹਰ ਚੀਜ਼ ਦਾ ਜਵਾਬ ਕਾਨੂੰਨ ਦੇ ਥਰੂ ਆਏਗਾ। ਕਾਨੂੰਨ ਦੀ ਬਾਲਾਦਸਤੀ ਹੋਣੀ ਚਾਹੀਦੀ, ਇਨਸਾਫ ਦੀ ਬਾਲਾਦਸਤੀ ਹੋਣੀ ਚਾਹੀਦੀ, ਦੀਨ ਦੇ ਅੱਛੇ ਨਾਮ ਲੇਵਾ ਹੋਣੇ ਚਾਹੀਦੇ, ਦੀਨ ਨੂੰ ਹੱਥ 'ਚ ਲੈਣ ਵਾਲੇ ਨਹੀਂ ਹੋਣੇ ਚਾਹੀਦੇ। ਮਾਨ ਸਾਹਿਬ ਬਹੁਤ ਸ਼ੁਕਰੀਆ। ਨਾਜ਼ਰੀਨ ਤੁਸੀਂ ਉਸਮਾਨ ਸਾਹਿਬ ਦੀ ਗੁਫ਼ਤਗੂ ਸੁਣੀ। ਮਜ਼ੀਦ ਕਿਸੇ ਦੋਸਤ ਕੋਲ ਪੁੱਛਦਾ ਕਿ ਉਹ ਇਸ ਬਾਰੇ ਕੀ ਕਹਿੰਦੇ ਨੇ। ਆਜੋ ਮੇਰੇ ਨਾਲ। अस्सलाम वालेकुम। वालेकुम सलाम। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਉਮਰ ਜੀ। ਉਮਰ। ਅੱਛਾ ਉਮਰ ਸਾਹਿਬ, ਸਾਨਿਆ ਸਿਆਲਕੋਟ ਹੋਇਆ ਕਿ ਇੱਕ ਸ੍ਰੀਲੰਕਨ ਬਸ਼ਿੰਦੇ ਨੂੰ ਗਾਰਮੈਂਟ ਫੈਕਟਰੀ 'ਚ ਪਹਿਲੇ ਉਹਨਾਂ ਜ਼ਦੋਗੁਬ ਕੀਤਾ ਗਿਆ, ਉੱਤੇ ਤੋਂ ਬਾਅਦ ਰੋਡ ਦੇ ਉੱਪਰ ਲਿਆ ਕੇ ਜਲਾ ਦਿੱਤਾ ਗਿਆ ਤੇ ਉਹਦੇ ਤੇ ਟੈਗ ਕੀ ਲੱਗਾ ਇਹ ਗੁਸਤਾਖੇ ਰਸੂਲ ਹੈ। ਤੇ ਤੁਸੀਂ ਮੈਨੂੰ ਦੱਸੋ ਕਿ ਆਇਆ ਕਿ ਜਿਹੜਾ ਅਮਲ ਹੋਇਆ ਉਸ ਸ਼ਖਸ ਨਾਲ ਵਕੂਆ ਹੋਇਆ ਠੀਕ ਸੀ ਜਾਂ ਗਲਤ ਸੀ? ਅੱਛਾ ਮੈਂ ਤੁਹਾਨੂੰ ਇੱਕ ਗੱਲ ਉਸ ਤੋਂ ਪਹਿਲੇ ਸੁਣਾ ਦਿੰਦਾ, ਉਹ ਇਸ ਤੋਂ ਰਿਲੇਟਡ ਹੈ। ਇੱਕ ਸ਼ਖਸ ਨਾ ਆਪਣਾ ਜਾ ਰਿਹਾ ਹੋਵੇ ਰਸਤੇ 'ਚ ਨਾ, ਤੇ ਉਹ ਦੇਖਦਾ ਕੀ ਹੈ ਕਿ ਇੱਕ ਬੰਦਾ ਨਾ ਆਪਣਾ ਸਿਰ 'ਚ ਕੈਪ ਲਈ ਮਾਸ਼ਾਅੱਲਾ, ਤੇ ਨਮਾਜ਼ ਦਾ ਟਾਈਮ ਹੋਇਆ, ਉਹ ਨਾ ਲੰਘ ਰਿਹਾ, ਨਮਾਜ਼ ਨਹੀਂ ਪੜ੍ਹ ਰਿਹਾ। ਯਾਨੀ ਕਿ ਮਸਜਿਦ ਕ੍ਰਾਸ ਕਰਕੇ ਨਮਾਜ਼ ਨਹੀਂ ਪੜ੍ਹੀ? ਨਮਾਜ਼ ਨਹੀਂ ਪੜ੍ਹੀ। ਕਹਿੰਦਾ ਯਾਰ ਕਿਹੋ ਜਿਹਾ ਬੰਦਾ ਵਾ, ਸਿਰ ਤੇ ਬਸ ਟੋਪੀ, ਨਾਮ ਦਾ ਮੁਸਲਮਾਨ ਹੈ ਜੀ, ਨਾਮ ਦਾ ਮੁਸਲਮਾਨ ਹੈ। ਉਹ ਥੋੜਾ ਅੱਗੇ ਜਾਂਦਾ ਕਿ ਉਹ ਨਾ ਗੱਡੀ 'ਚ ਇੱਕ ਔਰਤ ਤੇ ਇੱਕ ਮਰਦ ਜਾ ਰਿਹਾ ਹੱਸੀ ਖੁਸ਼ੀ ਨਾ, ਤੇ ਗੱਪਸ਼ਪ ਲਾ ਰਹੇ ਸ਼ੁਗਲ ਮੇਲਾ। ਕਹਿੰਦਾ ਯਾਰ ਕਿੰਨੀ ਬੇਹਯਾਈ ਹੋ ਗਈ ਹੈ ਇੱਥੇ ਨਾ, ਇਹ ਮਾਹੌਲ ਬਹੁਤ ਖਰਾਬ ਹੋ ਗਿਆ ਜੀ। ਕੁੜੀ ਤੇ ਮੁੰਡਾ ਗੱਲਾਂ ਬਾਤਾਂ ਕਰਨ ਗੱਲਾਂ ਬਾਤਾਂ ਸਰੇਆਮ, ਕੋਈ ਇੱਜ਼ਤ ਨਹੀਂ ਰਹੀ ਹੁਣ ਮੈਂ ਨਾ ਇਹ ਮਾਮਲਾ। ਤੇ ਉਹ ਅੱਗੇ ਇੱਕ ਸ਼ਖਸ ਉਹਨੂੰ ਹੋਰ ਮਿਲਦਾ, ਉਹਨੂੰ ਸਾਰੀ ਇਹ ਸਟੋਰੀ ਦੱਸਣ ਦਿਆਂਦਾ। ਕਹਿੰਦਾ ਯਾਰ ਇੱਕ ਮਿੰਟ ਮੈਂ ਤੈਨੂੰ ਦੱਸਦਾ, ਉਹ ਜਿਹੜੇ ਬੰਦੇ ਦੀ ਤੂੰ ਗੱਲ ਕਰ ਰਿਹਾ ਨਾ ਪਿੱਛੇ, ਉਹਨੇ ਤੇ ਮੈਂ ਨਾ ਬਾ ਜਮਾਤ ਪਿਛਲੀ ਮਸਜਿਦ 'ਚ ਨਮਾਜ਼ ਜਲਦੀ ਸੀ, ਅਸੀਂ ਨਮਾਜ਼ ਉੱਥੇ ਪੜ੍ਹ ਲਈ, ਠੀਕ ਹੋ ਗਿਆ। ਉਹ ਗੱਡੀ ਦੀ ਜਿਹੜੀ ਤੂੰ ਗੱਲ ਕਰ ਰਿਹਾ, ਉਹ ਮੈਂ ਵੀ ਉਹਨੂੰ ਜਾਣਦਾ ਆਪਣੇ ਮੁਹੱਲੇ ਦੇ, ਉਹ ਆਪਣਾ ਮੀਆਂ ਬੀਵੀ ਨੇ। ਐਸਾ ਕੋਈ ਮਸਲਾ ਨਹੀਂ ਸਾਡਾ। ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਅਸੀਂ ਨਾ ਫੌਰਨ ਅਗਲੇ ਬਾਰੇ ਜੋ ਆਪਣਾ ਰਾਏ ਕਾਇਮ ਕਰ ਲੈਂਦੇ ਹਾਂ। ਇਸੇ ਤਰ੍ਹਾਂ ਕਿਸੇ ਵਲੀ ਅੱਲਾ ਨੇ ਕਿਹਾ ਸੀ ਕਿ ਅਗਰ ਮੈਂ ਫਰਜ਼ ਕਰਾਂ ਕਿ ਮੈਨੂੰ ਕੋਈ ਕਹੇ ਕਿ ਪਹਾੜ ਦੀ ਬੈਗ ਤੇ ਕੋਈ ਬੰਦਾ ਸ਼ਰਾਬੀ ਸ਼ਰਾਬ ਪੀ ਰਿਹਾ, ਤੇ ਮੈਂ ਇਹ ਗੁਮਾਨ ਕਰਾਂਗਾ ਕਿ ਉਹ ਸ਼ਰਾਬ ਨਹੀਂ ਪੀ ਰਿਹਾ, ਉਹ ਤਨਹਾਈ 'ਚ ਅੱਲਾ ਦੀ ਇਬਾਦਤ ਕਰ ਰਿਹਾ। ਹਮੇਸ਼ਾ ਲੋਕਾਂ ਦੀ ਨੇਕ ਪੋਜ਼ਿਟਿਵਿਟੀ ਹੈ ਨਾ, ਉਹਨੂੰ ਦੇਖਣਾ ਚਾਹੀਦਾ, ਠੀਕ ਹੈ ਨਾ, ਨੇਕੀ ਨੂੰ ਉਜਾਗਰ ਕਰਨਾ ਚਾਹੀਦਾ। ਅਗਰ ਉਹ ਗੈਰ ਮੁਸਲਿਮ ਸੀਗਾ, ਹਾਂਜੀ ਸ੍ਰੀਲੰਕਨ ਸੀ ਜੀ, ਹਾਂਜੀ, ਉਹਨੂੰ ਨਹੀਂ ਪਤਾ ਸੀ ਇਸ ਚੀਜ਼ ਦਾ, ਉਹਨੂੰ ਦੱਸਣਾ ਚਾਹੀਦਾ ਸੀਗਾ ਤੇ ਬਕਾਇਦਾ ਤਹਿਕੀਕ ਕਰਨੀ ਚਾਹੀਦੀ ਸੀ ਕਿ ਉਹਨੇ ਆਪਣਾ ਕੀ ਮਾਮਲਾ ਕੀ ਬਣਿਆ। ਤਹਿਕੀਕ ਤੱਕ ਪਹਿਲੇ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਤਹਿਕੀਕ ਕਰਨੀ ਚਾਹੀਦੀ ਚੀਜ਼ ਨੂੰ, ਆਇਆ ਉਹ ਗਲਤ ਹੈ ਠੀਕ ਹੈ, ਬਾਅਦ ਚੋਂ ਦੂਸਰੀ ਰਾਏ ਕਾਇਮ ਕਰਨੀ ਚਾਹੀਦੀ। ਫੌਰਨ ਉਹਨੂੰ ਆਪਣਾ ਜਲਾ ਦੇਣਾ ਔਰ ਤਹਿਕੀਕ ਨਾ ਕਰਨਾ, ਬਗੈਰ ਤਹਿਕੀਕ ਤੋਂ ਇਹ ਮਾਮਲਾ ਗਲਤ ਨੇ ਮੇਰੇ ਨਜ਼ਰੀਏ 'ਚ, ਐਸਾ ਨਹੀਂ ਹੋਣਾ ਚਾਹੀਏ। ਤੁਹਾਡੇ ਕਹਿਣ ਦਾ ਮਕਸਦ ਹੈ ਕਿ ਇਨਵੈਸਟੀਗੇਸ਼ਨ ਬਹੁਤ ਜ਼ਰੂਰੀ ਹੈ। ਇਨਵੈਸਟੀਗੇਸ਼ਨ ਜ਼ਰੂਰੀ ਹੈ। ਮੈਂ ਕਹਿੰਦਾ ਅਗਰ ਉਹਨੇ ਗੁਸਤਾਖੀ ਯਾਨੀ ਕੋਈ ਸਾਬਤ ਨਹੀਂ ਕੱਲ ਨੂੰ ਹੁੰਦੀ ਜੀ ਜੀ, ਤੇ ਫੇਰ ਉਹਨੂੰ ਜਲਾ ਦਿੱਤਾ, ਕੀ ਮੈਸੇਜ ਯਾਨੀ ਕਿ ਮੁਸਲਿਮ ਉਮਾ ਵੱਲੋਂ ਉਹਨੂੰ ਇੱਕ ਗਲਤ ਮੈਸੇਜ ਗਿਆ ਨਾ। अस्सलाम वालेकुम। वालेकुम अस्सलाम। ब्रदर की नाम अपना?
मोमिन अली। अच्छा मोमिन भाई, कुछ दिन पहले सानिया सियालकोट होया, ਤੁਸੀਂ ਦੱਸੋ ਕਿ ਆਵਾਮ ਨੇ ਲੋਕਾਂ ਨੇ ਠੀਕ ਕੰਮ ਕੀਤਾ ਜਾਂ ਗਲਤ ਕੀਤਾ ਹੈ? ਸਰ ਪਹਿਲੀ ਬਾਤ ਇਹ, ਅਸੀਂ ਇੱਕ ਮੁਸਲਮਾਨ ਮੁਲਕ 'ਚ ਰਹਿੰਦੇ ਹਾਂ, ਠੀਕ ਹੈ, ਤੇ ਸਾਡਾ ਇਹ ਫਰਜ਼ ਨਹੀਂ ਬਣਦਾ ਕਿ ਅਸੀਂ ਕਿਸੇ ਨੂੰ ਦੇਖ ਕੇ ਉਹਨੂੰ ਕਤਲ ਕਰ ਦੇਣ, ਭਾਵੇਂ ਜੋ ਵੀ ਹੈ, ਠੀਕ ਹੈ। ਸਾਡਾ ਫਰਜ਼ ਸੀ, ਸਾਡੇ ਕਾਨੂੰਨ ਬਣਿਆ, ਗਵਰਨਮੈਂਟ ਨੇ ਕਾਨੂੰਨ ਜਦੋਂ ਬਣਾਇਆ ਸਰ, ਤੇ ਫਿਰ ਅਸੀਂ ਉਹਦੇ ਉੱਤੇ ਅਗਰ ਚੱਲਦੇ ਤੇ ਬਿਹਤਰ ਸੀ। ਹਕੂਮਤ ਦੇ ਹਵਾਲੇ ਕਰਦੇ, ਕਿਸੇ ਸਰਕਾਰੀ ادارے ਦੇ ਮਹਿਕਮੇ ਦੇ ਹਵਾਲੇ ਕਰਦੇ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਂਦੀ। ਸਰ ਸਾਡੇ ਨਬੀ ਪਾਕ ਨੇ ਵੀ ਇਹ ਦਰਸ ਨਹੀਂ ਦਿੱਤਾ ਕਿ ਜੀ ਅਸੀਂ ਕਿਸੇ ਨੇ ਗੁਸਤਾਖੀ ਕੀਤੀ ਤੇ ਉਹਨੂੰ ਫੜ ਕੇ ਅਸੀਂ ਕਤਲ ਕਰ ਦਈਏ, ਠੀਕ ਹੈ। ਜਦੋਂ ਤੱਕ ਉਹਦੀ ਕਾਰਵਾਈ ਨਾ ਕੀਤੀ ਜਾਏ, ਉਹਨੂੰ ਇਨਵੈਸਟੀਗੇਸ਼ਨ ਉਹਦੀ ਕਰਦੇ, ਇਹ ਬੜਾ ਹੀ ਕੋਈ ਇਹਨਾਂ ਨੇ ਗਲਤ ਕੰਮ ਕੀਤਾ। ਉਹਨੂੰ ਇਸ ਤਰ੍ਹਾਂ ਜਲਾਇਆ, ਅੰਦਰ ਮਾਰਿਆ ਫੈਕਟਰੀ ਦੇ, ਆਪਣੇ ਮੁਲਕ 'ਚੋਂ ਆਇਆ ਇੱਥੇ ਰੋਜ਼ੀ ਰੋਟੀ ਕਮਾਉਣ ਆਪਣੇ ਬੱਚਿਆਂ ਵਾਸਤੇ, ਠੀਕ ਆ, ਉਹਨੂੰ ਇਸ ਤਰ੍ਹਾਂ ਕਤਲ ਕਰ ਦਿੱਤਾ ਗਿਆ। ਤੇ ਸਰ ਬਹੁਤ ਨਾ ਕੋਈ ਗਲਤ ਉਹਨਾਂ ਨੇ ਅਮਲ ਕੀਤਾ ਉਹਨਾਂ ਨੇ। ਅਗਰ ਉੱਥੇ ਉਸ ਦੀਵਾਰ ਦੇ ਉੱਤੇ ਯਾ ਲੱਬੈਕ ਯਾ ਹੁਸੈਨ ਜਾਂ ਲੱਬੈਕ ਯਾ ਰਸੂਲullah ਲਿਖਿਆ ਵੀ ਹੋਇਆ ਸੀ, ਤੇ ਸਾਡੇ ਮੁਸਲਮਾਨ ਭਾਈਆਂ ਦਾ ਫਰਜ਼ ਸੀਗਾ ਕਿ ਉਹਨੂੰ ਦੱਸ ਦੇ ਕਿ ਸਾਡੇ ਲਈ ਬੜੀ ਮੁਤਬਰ ਚੀਜ਼ ਆ, ਠੀਕ ਆ। ਇਸ ਤਰ੍ਹਾਂ ਯਾਨੀ ਕਿ ਉਹਨੂੰ ਅਮਲ ਨਹੀਂ ਸੀ ਕਰਨਾ ਚਾਹੀਦਾ ਕਿ ਉਹਨੇ ਲਾ ਕੇ ਜੇ ਸਾਈਡ ਤੇ ਰੱਖਤੀਆਂ ਤੇ ਉਹਨੂੰ ਕਤਲ ਕਰ ਦਿੱਤਾ ਜਾਏ। ਇੱਕ ਦੀਵਾਰ ਉਹਨਾਂ ਨੇ ਕਿਹਾ ਸੀ ਜੇ ਅਸੀਂ ਰੰਗ ਕਰਨੀ ਹੈ, ਬਿਲਕੁਲ ਠੀਕ ਆ, ਉਹਦੇ ਉਹਨੇ ਲਾ ਕੇ ਸਾਈਡ ਤੇ ਜੇ ਰੱਖਤੀ, ਕੋਈ ਗੁਸਤਾਖੀ ਇੱਚ ਨਹੀਂ। ਅਸੀਂ ਘਰ 'ਚ ਵੀ ਕੋਈ ਦੀਵਾਰ ਅਗਰ ਪੇਂਟ ਕਰਦੇ ਹਾਂ ਤੇ ਅਸੀਂ ਸਾਈਡ ਤੇ ਹੀ ਰੱਖਣੀ ਸੀ, ਕਿ ਨਾ ਕਿ ਉਹਨਾਂ ਦੇ ਉੱਪਰ ਇਸ ਤਰ੍ਹਾਂ ਨਾਂ ਦੇ ਉੱਤੇ ਫੇਰ ਨਾ ਜ਼ਿਆਦਾ ਵੱਡੀ ਗੁਸਤਾਖੀ ਆ ਜਾਂਦੀ ਹੈ। ਤੇ ਸਰ ਅਗਰ ਕੋਈ ਇੰਨੀ ਵੱਡੀ ਗੱਲ ਸੀਗੀ ਤੇ ਲੇਕਿਨ ਸਾਡੇ ਇਸਲਾਮ ਦੇ ਵਿੱਚ ਇਹ ਸਾਫ਼ ਲਿਖਿਆ ਗਿਆ ਕਿ ਇਸਲਾਮ ਦੇ ਅੰਦਰ ਕੋਈ ਜ਼ਬਰਦਸਤੀ ਨਹੀਂ ਹੈ, ਠੀਕ ਆ ਜੀ। ਇਸ ਤਰ੍ਹਾਂ ਅਗਰ ਕੋਈ ਕਰਦਾ ਤੇ ਇਸਲਾਮ ਨੂੰ ਹਿੱਟ ਕਰਦਾ। ਇਸ ਹਰਕਤ ਦੀ ਵਜ੍ਹਾ ਤੋਂ ਪਾਕਿਸਤਾਨ, ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਇਸ ਤਰ੍ਹਾਂ ਹਿੱਟ ਹੋਇਆ ਕਿ ਮੁਸਲਮਾਨਾਂ ਦੀ ਕੋਈ ਇੱਜ਼ਤ ਨਹੀਂ ਰਹੀ। ਸ੍ਰੀਲੰਕਾ 'ਚ ਉਨਕੀ ਪਾਕਿਸਤਾਨ ਦੇ ਨਾਲ ਉਹਨਾਂ ਨੇ ਨਾਤਾ ਆਪਣਾ ਤੋੜਤਾ, ਬਿਜ਼ਨਸ ਨਹੀਂ ਕਰ ਸਕਦੇ। ਇਹ ਹੋਰ ਮੁਲਕਾਂ ਨਾਲ ਪਤਾ ਨਹੀਂ ਕੀ ਇਸ਼ੂ ਬਣਨਗੇ ਇੱਕ ਸ੍ਰੀਲੰਕਾ ਦੀ ਵਜ੍ਹਾ ਤੋਂ, ਠੀਕ ਆ। ਉਹਦੇ ਜਿਹੜੇ ਹੋਣਗੇ ਆਪਣਾ ਆਲੇ ਦੁਆਲੇ ਵਾਲੇ ਮੁਲਕ, ਉਹਨਾਂ ਦੀ ਉਹਦੇ ਨਾਲ ਬੜੀ ਸਾਖ ਖਰਾਬ ਹੋਈ ਹੈ ਪਾਕਿਸਤਾਨ ਦੀ। ਮਜ਼ੀਦ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਸਰ ਮਜ਼ੀਦ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਇਸਲਾਮ ਜਿਹੜਾ ਨਾ ਬੜਾ ਪਿਆਰ ਮੁਹੱਬਤ ਵਾਲਾ ਦੀਨ ਹੈ, ਠੀਕ ਹੈ ਸਰ। ਇਹਦੇ ਵਿੱਚ ਅਗਰ ਕੋਈ ਗੁਸਤਾਖੀ ਕਰਦਾ ਹੈ ਨਾ, ਨਬੀ ਪਾਕ ਨੇ ਵੀ ਕਿਹਾ ਉਹਦੀ ਸਲਾਹ ਕਰੋ। ਜੇ ਮਜ਼ੀਦ ਉਹ ਜਾਣ ਕੇ ਗੁਸਤਾਖੀ ਕਰਦਾ ਤੇ ਸਰ ਉਹਦੇ ਵਾਸਤੇ ادارے ਬਣੇ ਨੇ, ਠੀਕ ਆ। ਉਹਨੂੰ ਅਦਾਰਿਆਂ ਦੇ ਹਵਾਲੇ ਕੀਤਾ ਜਾਏ ਤੇ ਉਹਨੂੰ ਸਜ਼ਾ ਦਿੱਤੀ ਜਾਏ। ਅਸੀਂ ਇਹ ਕਵਾਂਗੇ ਕਿ ਪਾਕਿਸਤਾਨੀ ਅਵਾਮ ਕੋਈ ਵੀ ਆਪਣਾ ਦਾਰਾ ਪਾਕਿਸਤਾਨ ਦਾ ਆਪਣੇ ਹੱਥ 'ਚ ਨਾ ਲਏ। ਨਾਜ਼ਰੀਨ, ਤੁਸੀਂ ਗੁਫ਼ਤਗੂ ਸੁਣੀ ਸਾਰੇ ਲੋਕਾਂ ਦੀ। ਉਹ ਕਹਿ ਰਹੇ ਕਿ ਇੱਕ ਗੁਸਤਾਖੀ ਰਸੂਲ ਜਿੱਤੇ ਇੱਕ ਟੈਗ ਲੱਗੇ ਕਿ ਗੁਸਤਾਖੀ ਰਸੂਲ ਆ, ਉਹਦੀ ਸਜ਼ਾ ਤੇ ਹੈ, ਲੇਕਿਨ ਇਨਵੈਸਟੀਗੇਸ਼ਨ ਵੀ ਜ਼ਰੂਰੀ ਆ। ਕਿ ਬਾਅਦ ਦਫਾ ਐਸਾ ਹੋ ਜਾਂਦਾ ਕਿ ਇਨਸਾਨ ਦੀ ਆਪਣੀ ਕੋਈ ਅੰਦਰੂਨੀ ਅਦਾਵਤ ਹੁੰਦੀ ਆ ਕਿ ਜਿਹੜਾ ਅਗਲੇ ਬੰਦੇ ਤੇ ਮੁਸਲਤ ਕਰਕੇ ਉਹਨੂੰ ਇਸ ਪਾਸੇ ਲੈ ਆਂਦਾ। ਕਿਉਂਕਿ ਦੇਖੋ, ਇੱਕ ਬੰਦਾ ਸ੍ਰੀਲੰਕਾ ਤੋਂ ਆਇਆ ਇੱਥੇ ਪਾਕਿਸਤਾਨ ਦੇ ਵਿੱਚ ਕੰਮ ਕਰ ਰਿਹਾ ਆਪਣੇ बीवी ਬੱਚਿਆਂ ਵਾਸਤੇ, ਆਪਣੀ ਫੈਮਿਲੀ ਵਾਸਤੇ, तो ਇਸ ਮਕਸਦ ਲਈ ਨਹੀਂ ਆਇਆ ਕਿ ਇੱਥੇ ਆ ਕੇ ਗੁਸਤਾਖੀ ਕਰੇ। ਅਗਰ ਕੋਈ ਐਸਾ ਸ਼ਖਸ ਕਿ ਜਿਹਨੂੰ ਪਤਾ ਹੀ ਨਹੀਂ ਹੈ ਕਿਸੇ ਚੀਜ਼ ਦੇ ਬਾਰੇ, ਅਗਰ ਕੋਈ ਗਲਤੀ ਕਰਦਾ ਹੈ ਤੇ ਸਾਡਾ ਕੰਮ ਉਹਨੂੰ ਸਮਝਾਉਣਾ। ਮੇ ਵੀ ਉਹ ਕੱਲ ਨੂੰ ਉਹਦੀ ਸਮਝ ਆ ਜਾਏ, ਸਾਡੇ ਦਾਇਰੇ ਇਸਲਾਮ 'ਚ ਆ ਜਾਵੇ। ਤੇ ਮੈਨੂੰ ਇਜਾਜ਼ਤ ਦੇ ਦਿਓ, ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਦੇਖਦੇ ਰਹਿਣਾ ਸੱਜਾਦ ਜਨੀ ਆਫੀਸ਼ੀਅਲ। ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ। ਆਪਣਾ ਬਹੁਤ ਖਿਆਲ ਰੱਖਣਾ। ਅੱਲਾਹ ਹਾਫਿਜ਼।